ਧਾਰਮਿਕ ਆਜ਼ਾਦੀ ਬਾਰੇ ਅਮਰੀਕਾ ਦੇ ਕੌਮਾਂਤਰੀ ਕਮਿਸ਼ਨ USCIRF ਨੇ ਸਾਲ 2024 ਦੀ ਸਾਲਾਨਾ ਰਿਪੋਰਟ ਵਿੱਚ ਭਾਰਤ ਨੂੰ ਮਨੁੱਖੀ ਹੱਕਾਂ ਅਤੇ ਧਾਰਮਿਕ ਆਜ਼ਾਦੀ ਦਾ ਘਾਣ ਕਰਨ ਵਾਲੇ ਮੁਲਕਾਂ ਵਿੱਚ ਸ਼ਾਮਿਲ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਧਾਰਮਿਕ ਆਜ਼ਾਦੀ ਦੀ ਸਥਿਤੀ ਲਗਾਤਾਰ ਤੇਜ਼ੀ ਨਾਲ ਨਿਵਾਨ ਵੱਲ ਜਾ ਰਹੀ ਹੈ ਤੇ ਕੇਂਦਰ ਸਰਕਾਰ ਤੇ ਕਈ ਸੂਬਾ ਸਰਕਾਰਾਂ ਧਾਰਮਿਕ ਘੱਟ ਗਿਣਤੀਆਂ ਨਾਲ ਹੋ ਰਹੀ ਵਿਆਪਕ ਧੱਕੇਸ਼ਾਹੀ ਅਤੇ ਹਿੰਸਾ ਹੋਣ ਦੇ ਰਹੀਆਂ ਹਨ। ਰਿਪੋਰਟ ਵਿੱਚ ਭਾਰਤ ਵੱਲੋਂ ਸਿੱਖਾਂ ਖਿਲਾਫ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਵੀ ਹਵਾਲਾ ਦਿੱਤਾ ਗਿਆ ਹੈ। ਇਸ ਸੂਚੀ ਵਿੱਚ ਭਾਰਤ ਸਮੇਤ 17 ਦੇਸ਼ ਸ਼ਾਮਿਲ ਕੀਤੇ ਗਏ ਹਨ। USCIRF ਅਮਰੀਕਾ ਦੀ ਸਰਕਾਰ ਨੂੰ ਵੱਖ-ਵੱਖ ਮੁਲਕਾਂ ਬਾਰੇ ਨੀਤੀ ਬਣਾਉਣ ਲਈ ਸਲਾਹ ਦਿੰਦਾ ਹੈ, ਜਿਸ ਵਿੱਚ ਅਮਰੀਕਨ ਕਦਰਾਂ ਕੀਮਤਾਂ ਨੂੰ ਆਧਾਰ ਬਣਾਇਆ ਜਾਂਦਾ ਹੈ। ਰਿਪੋਰਟ ਵਿੱਚ ਅਮਰੀਕਾ ਦੀ ਸਰਕਾਰ ਨੂੰ ਕਿਹਾ ਗਿਆ ਹੈ ਕਿ ਭਾਰਤ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ। ਰਿਪੋਰਟ ਵਿੱਚ ਮੰਗ ਕੀਤੀ ਗਈ ਹੈ ਕਿ ਘੱਟ ਗਿਣਤੀਆਂ ਤੇ ਜ਼ੁਲਮ ਕਰਨ ਵਾਲੇ ਭਾਰਤੀ ਵਿਅਕਤੀਆਂ ਅਤੇ ਸੰਸਥਾਵਾਂ ਤੇ ਸੈਂਕਸ਼ਨਜ਼ ਲਾਈਆਂ ਜਾਣ। ਇਹ ਵੀ ਕਿਹਾ ਗਿਆ ਕਿ ਭਾਰਤ ਨਾਲ ਕਿਸੇ ਵੀ ਤਰੀਕੇ ਦੀ ਸਾਂਝ ਵੇਲੇ ਧਾਰਮਿਕ ਆਜ਼ਾਦੀ ਦੀ ਭਾਰਤ ਵਿੱਚ ਸਥਿਤੀ ਨੂੰ ਪਹਿਲ ਦੇ ਆਧਾਰ ਤੇ ਗੱਲਬਾਤ ਵਿੱਚ ਸ਼ਾਮਿਲ ਕੀਤਾ ਜਾਵੇ। ਇਸ ਤੋਂ ਇਲਾਵਾ ਅਮਰੀਕਾ ਦੇ ਅੰਬੈਸੀ ਅਧਿਕਾਰੀਆਂ ਨੂੰ ਘੱਟ ਗਿਣਤੀਆਂ ਨਾਲ ਵਧੇਰੇ ਰਾਬਤਾ ਬਣਾਉਣ ਲਈ ਕਿਹਾ ਗਿਆ ਹੈ ਅਤੇ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਅਤੇ ਸੰਘਰਸ਼ੀ ਲੋਕਾਂ ਨਾਲ ਮੁਲਾਕਾਤਾਂ ਕਰਨ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਭਾਰਤ ਵੱਲੋਂ ਅਤਿਵਾਦੀ ਫੰਡਿੰਗ ਦੇ ਨਾਂ ਹੇਠ ਧਾਰਮਿਕ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਯਤਨਸ਼ੀਲ ਲੋਕਾਂ ਦੀ ਰੋਕੀ ਜਾ ਰਹੀ ਫੰਡਿੰਗ ਤੇ ਵੀ ਅਮਰੀਕਾ ਸਰਕਾਰ ਨੂੰ ਗੌਰ ਕਰਨ ਲਈ ਕਿਹਾ ਹੈ। Regarding question on USCIRF, the US, that is United States Commission on International Religious Freedom, they had released their report 2024 yesterday. They have been releasing their reports earlier as well, in earlier years. The USCIRF is known as a biased organization with a political agenda. They continue to publish their propaganda on India masquerading as part of an annual report. We really have no expectation that USCIRF will even seek to understand India's diverse, pluralistic and democratic ethos. Their efforts to interfere in the largest electoral exercise of the world will never succeed. ਫਲਸਤੀਨ ਵਿੱਚ ਇਜ਼ਰਾਈਲ ਦੇ ਹਮਲਿਆਂ ਖਿਲਾਫ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਨੂੰ ਪੁਲਿਸ ਐਕਸ਼ਨ ਨਾਲ ਹਟਾ ਦਿੱਤਾ ਗਿਆ ਹੈ। ਲਾਸ ਐਂਜਲਸ ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਕੈਂਪਸ ਅੰਦਰ ਚੱਲ ਰਹੇ ਪ੍ਰਦਰਸ਼ਨ ਤੇ ਪੁਲਿਸ ਕਾਰਵਾਈ ਵਿੱਚ 132 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਿਊ ਹੈਂਪਸ਼ਾਇਰ ਦੇ ਡਾਰਟਮਾਊਥ ਕਾਲਜ ਵਿੱਚ ਵੀ ਪੁਲਿਸ ਕਾਰਵਾਈ ਕੀਤੀ ਗਈ ਹੈ। ਭਾਵੇਂ ਕਿ ਵਿਦਿਆਰਥੀਆਂ ਦੇ ਪੱਕੇ ਮੋਰਚੇ ਨੂੰ ਪੁਲਿਸ ਨੇ ਝੁਕਾ ਦਿੱਤਾ ਹੈ, ਪਰ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਯੇਲ ਯੂਨੀਵਰਸਿਟੀ ਵਿੱਚ ਵੀ ਪੁਲਿਸ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਮੰਗਲਵਾਰ ਰਾਤ ਨੂੰ ਇਜ਼ਰਾਈਲ ਹਿਮਾਇਤੀ ਇੱਕ ਟੋਲੇ ਵੱਲੋਂ ਨਕਾਬ ਪਾ ਕੇ ਫਲਸਤੀਨ ਦੀ ਹਿਮਾਇਤ ਲਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਕੈਂਪ ਤੇ ਹਮਲਾ ਕੀਤਾ ਗਿਆ ਸੀ। ਅਮਰੀਕਾ ਦੀਆਂ ਦਰਜਨਾਂ ਯੂਨੀਵਰਸਿਟੀਆਂ ਵਿੱਚ ਫਲਸਤੀਨੀਆਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਹੋ ਰਹੇ ਹਨ ਤੇ ਹੁਣ ਤੱਕ 1000 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਵਿਦਿਆਰਥੀਆਂ ਖਿਲਾਫ ਇਸ ਕਾਰਵਾਈ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ, ਪਰ ਮਾਹੌਲ ਖਰਾਬ ਕਰਨ ਦਾ ਹੱਕ ਨਹੀਂ ਹੈ। ਉਨ੍ਹਾਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਹਿੰਸਾ ਨਾਲ ਜੋੜਦਿਆਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਡਰ ਤੋਂ ਕੈਂਪਸ ਵਿੱਚ ਵਿਚਰਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਐਂਟੀ-ਸੈਮਿਟਿਜ਼ਮ ਜਾਂ ਯਹੂਦੀ ਵਿਦਿਆਰਥੀਆਂ ਨੂੰ ਹਿੰਸਾ ਦੀਆਂ ਧਮਕੀਆਂ ਲਈ ਕੋਈ ਥਾਂ ਨਹੀਂ ਹੈ ਅਤੇ ਨਾ ਹੀ ਇਸਲਾਮੋਫੋਬੀਆ ਜਾਂ ਅਰਬ ਅਮਰੀਕਨਾਂ ਜਾਂ ਫਲਸਤੀਨੀ ਅਮਰੀਕਨਾਂ ਨਾਲ ਵਿਤਕਰੇ ਲਈ ਕੋਈ ਥਾਂ ਹੈ। Before I head to North Carolina, I wanted to speak for a few moments about what's going on our college campuses here. We've all seen the images, and they put to the test two fundamental American principles. Excuse me. The first is the right to free speech and for people to peacefully assemble and make their voices heard. The second is the rule of law. Both must be upheld. We are not an authoritarian nation where we silence people or squash dissent. The American people are heard. In fact, peaceful protest is in the best tradition of how Americans respond to consequential issues. But neither are we a lawless country. We are a civil society,
and order must prevail. Throughout our history, we've often faced moments like this because we are a big, diverse, free-thinking, and freedom-loving nation. In moments like this, there are always those who rush in to score political points. But this isn't a moment for politics. It's a moment for clarity. So let me be clear. Peaceful protest in America. Violent protest is not protected. Peaceful protest is. It's against the law when violence occurs. Destroying property is not a peaceful protest. It's against the law. Vandalism, trespassing, breaking windows, shutting down campuses, forcing the cancellation of classes and graduations. None of this is a peaceful protest. Threatening people, intimidating people, instilling fear in people is not peaceful protest. It's against the law. Dissent is essential to democracy, but dissent must never lead to disorder or to denying the rights of others so students can finish the semester and their college education. Look, it's basically a matter of fairness. It's a matter of what's right. There's the right to protest, but not the right to cause chaos. People have the right to get an education, the right to get a degree, the right to walk across the campus safely without fear of being attacked. But let's be clear about this as well. There should be no place on any campus, no place in America for anti-Semitism or threats of violence against Jewish students. There is no place for hate speech or violence of any kind, whether it's anti-Semitism, Islamophobia, or discrimination against Arab Americans or Palestinian Americans. It's simply wrong. There's no place for racism in America. It's all wrong. It's un-American. I understand people have strong feelings and deep convictions. In America, we respect the right and protect the right for them to express that. But it doesn't mean anything goes. It needs to be done without violence, without destruction, without hate, and within the law. You know, make no mistake, as president, I will always defend free speech, and I will always be just as strong in standing up for the rule of law. That's my responsibility to you, the American people, and my obligation to the Constitution. Thank you very much. Mr. President, have the protests forced you to reconsider any of the policies with regard to the region? No. Thank you. Mr. President, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪ੍ਰੋਫੈਸਰਾਂ ਦੀਆਂ ਹੋ ਰਹੀਆਂ ਰੈਗੂਲਰ ਭਰਤੀਆਂ ਨੂੰ ਪੰਜਾਬ ਰਾਖਵਾਂਕਰ ਨੀਤੀ ਤਹਿਤ ਨੇਪਰੇ ਚੜ੍ਹਨ ਦੀ ਮੰਗ ਕਰ ਰਹੀ ਵਿਦਿਆਰਥੀ ਜਥੇਬੰਦੀ ਸੱਥ ਉੱਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਤਾਨਾਸ਼ਾਹੀ ਕਾਰਵਾਈ ਕਰਦਿਆਂ ਜਥੇਬੰਦੀ ਦੇ ਕੈਂਪਸ ਪ੍ਰਧਾਨ ਗੁਰਵਿੰਦਰ ਸਿੰਘ, ਮੀਤ ਪ੍ਰਧਾਨ ਦਸ਼ਪ੍ਰੀਤ ਸਿੰਘ, ਸਕੱਤਰ ਅਸ਼ਮੀਤ ਸਿੰਘ, ਖਜ਼ਾਨਚੀ ਅਸ਼ਦੀਪ ਸਿੰਘ, ਕਾਰਜਕਾਰਨੀ ਕਮੇਟੀ ਦੇ ਮੈਂਬਰ ਇਮਲਜੋਤ ਸਿੰਘ ਅਤੇ 2 ਹੋਰ ਮੈਂਬਰਾਂ ਨੂੰ ਯੂਨੀਵਰਸਿਟੀ ਚੋਂ 1 ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ ਅਤੇ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਰਹੇ ਪੇਪਰ ਦੇਣ ਤੋਂ ਰੋਕ ਦਿੱਤਾ ਹੈ। ਇਸ ਦੇ ਨਾਲ ਹੀ ਤਾਨਾਸ਼ਾਹੀ ਪ੍ਰਸ਼ਾਸਨ ਨੇ 7 ਦੇ ਇਹਨਾਂ ਮੈਂਬਰਾਂ ਨੂੰ ਹੋਸਟਲ ਖਾਲੀ ਕਰਨ ਲਈ ਨੋਟਿਸ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵਿੱਚ ਵੱਖ-ਵੱਖ ਮਸਲਿਆਂ ਉੱਪਰ ਅਕਸਰ ਹੀ ਧਰਨੇ ਮੁਜ਼ਾਹਰੇ ਚੱਲਦੇ ਰਹਿੰਦੇ ਹਨ, ਪਰ ਕਦੇ ਵੀ ਪ੍ਰਸ਼ਾਸਨ ਨੇ ਅਜਿਹਾ ਵਤੀਰਾ ਨਹੀਂ ਅਪਣਾਇਆ। ਵਿਦਿਆਰਥੀ ਜਥੇਬੰਦੀ ਸਾਥ ਜੋ 5 ਸਾਲ ਤੋਂ ਯੂਨੀਵਰਸਿਟੀ ਵਿੱਚ ਵਿਦਿਆਰਥੀ ਮਸਲਿਆਂ ਦੇ ਨਾਲ-ਨਾਲ ਪੰਜਾਬ ਅਤੇ ਪੰਥ ਦੇ ਮਸਲਿਆਂ ਨੂੰ ਲੈ ਕੇ ਸਰਗਰਮ ਹੈ। ਹੈਰਾਨਕੁਨ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਰੇਨੂ ਵਿਗ ਵੱਲੋਂ 7 ਮੈਂਬਰਾਂ ਦੀ ਮੁਅੱਤਲੀ ਦੀ ਕਾਰਵਾਈ ਸਿੱਧੇ ਤੌਰ ਤੇ ਆਪ ਅੱਗੇ ਹੋ ਕੇ ਸਿਰੇ ਚੜਾਈ ਗਈ ਹੈ। ਵਾਈਸ ਚਾਂਸਲਰ ਵੱਲੋਂ ਕੇਂਦਰੀ ਕਮੇਟੀ ਬਣਾ ਕੇ ਸਾਰਾ ਅਮਲ ਆਪਣੇ ਹੱਥ ਵਿੱਚ ਲਿਆ ਗਿਆ। ਆਮ ਤੌਰ ਤੇ ਅਜਿਹੀਆਂ ਕਾਰਵਾਈਆਂ ਵਿਭਾਗੀ ਕਮੇਟੀਆਂ ਵੱਲੋਂ ਕੀਤੀਆਂ ਜਾਂਦੀਆਂ ਹਨ। ਵਾਈਸ ਚਾਂਸਲਰ ਦੀ ਇਹਨਾਂ ਵਿੱਚ ਸਿੱਧੀ ਭੂਮਿਕਾ ਨਹੀਂ ਹੁੰਦੀ, ਪਰ ਇਸ ਮਾਮਲੇ ਵਿੱਚ ਵਾਈਸ ਚਾਂਸਲਰ ਵੱਲੋਂ ਵਿਭਾਗੀ ਕਮੇਟੀਆਂ ਨੂੰ ਸਿੱਧਾ ਵਿਦਿਆਰਥੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਹੀ ਜਾਰੀ ਕੀਤੇ ਗਏ ਹਨ। ਪੰਜਾਬ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਖਾਸਕਰ ਵਾਈਸ ਚਾਂਸਲਰ ਡੀਨ ਵਿਦਿਆਰਥੀ ਭਲਾਈ ਨਿੱਜੀ ਤੌਰ ਉੱਪਰ ਰਾਖਵਾਂਕਰ ਨਾ ਲਾਗੂ ਕਰਨ ਦੇ ਲਈ ਹਰ ਤਰ੍ਹਾਂ ਦਾ ਹੱਥਕੰਡਾ ਵਰਤ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਸਾਰੇ ਜਿਹੜੇ ਤੁਸੀਂ ਜਾਣਦੇ ਹੋਵੋਗੇ 29 ਅਪ੍ਰੈਲ ਨੂੰ ਇੱਥੇ ਇੱਕ ਸਾਰੇ ਸਟੂਡੈਂਟਸ ਵੱਲੋਂ ਪ੍ਰੋਟੈਸਟ ਕੀਤਾ ਗਿਆ ਹੈ, ਜੁਆਇੰਟ ਪ੍ਰੋਟੈਸਟ। ਉਹਦੇ ਵਿੱਚ ਡਿਮਾਂਡ ਜਿਹੜੀਆਂ ਨੇ ਉੱਥੇ ਲਿਖੀਆਂ ਹੋਈਆਂ ਨੇ ਕਿ ਪੰਜਾਬ ਦੀ ਰਿਜ਼ਰਵੇਸ਼ਨ ਪਾਲਿਸੀ ਜਿਹੜੀ ਆ ਰਿਕਰੂਟਮੈਂਟ 'ਚ ਲੱਗਣੀ ਚਾਹੀਦੀ। ਉਹਦੇ 'ਚ ਉਸ ਦਿਨ ਇਹਨਾਂ ਨੇ ਅਥਾਰਟੀ ਨੇ 50 ਤੋਂ 60 ਪੁਲਿਸ ਵਾਲੇ ਜਿਹੜੇ ਇੱਥੇ ਲਾਏ ਸੀਗੇ, ਜਿਨ੍ਹਾਂ ਨੇ ਸਾਨੂੰ ਗੇਟ ਤੱਕ ਵੀ ਨਹੀਂ ਜਾਣ ਦਿੱਤਾ। ਤੇ ਉਸ ਦਿਨ ਬੱਚਿਆਂ ਨੂੰ ਡਿਟੇਨ ਕੀਤਾ ਗਿਆ ਔਰ ਝੂਠੀ ਉਹਨਾਂ ਤੇ DDR ਜਿਹੜੀ ਆ ਫਾਈਲ ਕੀਤੀ ਗਈ। ਉਸ ਤੋਂ ਬਾਅਦ ਅੱਜ ਅਥਾਰਟੀਜ਼ ਨੇ ਕੀ ਕੀਤਾ ਹੈ, ਜਿੰਨੇ ਬੱਚੇ ਉਸ ਦਿਨ ਡਿਟੇਨ ਹੋਏ ਨੇ 7 ਮੈਂਬਰ ਸਟੂਡੈਂਟ ਆਰਗੇਨਾਈਜੇਸ਼ਨ 7 ਦੇ ਤੇ 1 ਮੈਂਬਰ ਸਟੂਡੈਂਟ ਆਰਗੇਨਾਈਜੇਸ਼ਨ SFS ਤੋਂ, ਉਹਨਾਂ ਨੂੰ 1 ਮਹੀਨੇ ਵਾਸਤੇ ਸਸਪੈਂਡ ਕੀਤਾ ਗਿਆ। ਉਹ ਡਿਪਾਰਟਮੈਂਟ ਨਹੀਂ ਜਾ ਸਕਦੇ, ਉਹ ਆਪਣੇ ਹੋਸਟਲ 'ਚ ਨਹੀਂ ਜਾ ਸਕਦੇ, ਉਹ ਆਪਦੀ ਯੂਨੀਵਰਸਿਟੀ ਵਿੱਚ ਨਹੀਂ ਆ ਸਕਦੇ ਵੀ।
ਔਰ 1 ਤੋਂ ਲੈ ਕੇ 31 ਮਈ ਤੱਕ ਕੋਈ ਪੇਪਰ ਵੀ ਨਹੀਂ ਦੇ ਸਕਦੇ, ਜਦ ਕਿ ਇਸ ਟਾਈਮ ਤੇ ਸਾਰੇ ਪੇਪਰ ਜਿਹੜੇ ਬੱਚਿਆਂ ਦੇ ਸਿਰ ਤੇ ਆਏ ਹੋਏ ਨੇ। ਸੋ ਸਾਡੇ ਕੋਲ ਅੱਜ ਮਲੋਆ ਸਾਹਿਬ ਵੀ ਆਏ ਸੀਗੇ, ਚੰਦੂਮਾਜਰਾ ਸਾਹਿਬ ਵੀ ਆਏ ਨੇ। ਸੋ ਇਹਨਾਂ ਨੇ ਸਾਨੂੰ ਆਸ਼ਵਾਸਨ ਵੀ ਦਿਵਾਇਆ ਆ ਕਿ ਇਹ ਅਥਾਰਟੀ ਦੇ ਅੱਗੇ ਗੱਲ ਰੱਖਣਗੇ, ਪੰਜਾਬ ਤੱਕ ਵੀ ਇਹ ਗੱਲ ਪਹੁੰਚਾਉਣਗੇ ਵੀ ਇਹ ਜਿਹੜੀ ਯੂਨੀਵਰਸਿਟੀ ਆ, ਇੱਕ ਤੇ ਪੰਜਾਬ ਦਾ ਇਹਦੇ ਤੇ ਦਾਵਾ, ਦੂਜਾ ਜਿਹੜਾ ਕਿ ਇੱਥੇ ਬੱਚਿਆਂ ਨਾਲ ਇਹ ਸਾਡਾ ਡੈਮੋਕ੍ਰੈਟਿਕ ਰਾਈਟ ਆ ਵੀ ਆਪਾਂ ਇੱਥੇ ਆਪਣਾ ਪੀਸਫੁਲ ਪ੍ਰੋਟੈਸਟ ਕਰ ਸਕਦੇ ਆ। ਤੇ ਬਾਕੀ ਗੱਲ ਤੁਸੀਂ ਕੱਟ ਕੇ ਦੁਬਾਰਾ ਲਾਇਆ ਤੁਸੀਂ ਬੋਲੋ ਫਿਰ ਮੈਂ ਦੋ ਸ਼ਬਦ। ਅੱਜ ਇੱਥੇ ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟਸ ਵੱਲੋਂ ਜਿਹੜੀ ਐਜੀਟੇਸ਼ਨ ਹੋ ਰਹੀ ਆ, ਇਹਦੇ ਸਪੋਰਟ ਦੇ ਵਿੱਚ ਅਸੀਂ ਉਰੇ ਆਏ ਆ। ਮੈਂ ਸਮਝਦਾ ਬੜੀ ਜੈਨੂਇਨ ਮੰਗ ਸੀ, ਪਾਲਿਸੀ ਨੂੰ ਲੈ ਕੇ ਮੰਗ ਸੀ ਤੇ ਅਥਾਰਟੀ ਤੱਕ ਗੱਲ ਪਹੁੰਚਾਉਣ ਦਾ ਜਿੱਥੇ ਸਟੂਡੈਂਟਸ ਨੂੰ ਰਾਈਟ ਵੀ ਆ, ਉੱਥੇ ਅਥਾਰਟੀ ਦਾ ਫਰਜ਼ ਵੀ ਬਣਦਾ ਵੀ ਇਹਨਾਂ ਨੂੰ ਪੀਸਫੁਲ ਤਰੀਕੇ ਨਾਲ ਸੁਣਿਆ ਜਾਵੇ, ਵਿਚਾਰਿਆ ਜਾਵੇ ਤੇ ਉਹਦਾ ਹੱਲ ਕੱਢਿਆ ਜਾਵੇ। ਪਰ ਮੈਂ ਸਮਝਦਾ ਵੀ ਅਥਾਰਟੀ ਨੇ ਗੱਲ ਸੁਣਨ ਦੇ ਥਾਂ, ਮੰਨਣ ਦੀ ਥਾਂ ਜਾਂ ਉੱਤੇ ਹੋਰ ਗੱਲ ਸੁਚਾਰੂ ਗੱਲ ਕਰਨ ਦੀ ਥਾਂ ਇਹਨਾਂ ਤੇ ਡੰਡਾ ਚਲਾਉਣ ਦੀ ਕੋਸ਼ਿਸ਼ ਕਰੀ ਹੈ। ਮੈਂ ਦੱਸਣਾ ਚਾਹੁੰਦਾ ਵੀ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਇਹ ਪੰਜਾਬ ਐਕਟ ਦੇ ਰਾਹੀਂ ਬਣੀ ਹੋਈ ਆ। ਇੱਥੇ ਤੁਸੀਂ ਜਿਸ ਧੱਕੇ ਨਾਲ ਤੁਸੀਂ ਕਰਦੇ ਹੋ, ਪੰਜਾਬ ਨੇ ਤਾਂ ਹਮੇਸ਼ਾ ਉਹ ਧੱਕਾ ਜਿਹੜਾ ਹੈ ਉਹ ਆਪਣਾ ਸਬਰ ਦੇ ਨਾਲ ਇਸ ਜ਼ਾਲਮ ਦਾ ਹਮੇਸ਼ਾ ਮੁਕਾਬਲਾ ਕੀਤਾ ਤੇ ਹੁਣ ਵੀ ਸਟੂਡੈਂਟਸ ਮੈਂ ਸਮਝਦਾ ਤੁਸੀਂ ਅੱਜ ਸਸਪੈਂਸ਼ਨ ਲੈਟਰ ਦੇ ਕੇ ਇਹਨਾਂ ਨੂੰ ਬਾਹਰ ਕਰਕੇ ਪੇਪਰ ਤੇ ਨਾ ਬੈਠਣ ਕਰਕੇ ਜਿਸ ਡਰਾਵੇ ਨਾਲ ਅਥਾਰਟੀ ਚੱਲੀ ਆ, ਇਹ ਗਲਤ ਤਰੀਕਾ ਤੇ ਜਿਸ ਤਰੀਕੇ ਦੀ ਪੁਲਿਸ ਦੀ ਇੱਥੇ ਪੋਲੀਟੀਲਾਈਜੇਸ਼ਨ ਹੋ ਰਹੀ ਆ, ਮੈਂ ਉਹਦੀ ਵੀ ਨਿੰਦਾ ਕਰਦਾ ਕਿਉਂਕਿ ਇਹਦੇ ਵਿੱਚ ਇੰਟਰਫੇਅਰ ਪੁਲਿਸ ਦਾ ਬਣਦਾ ਨਹੀਂ ਸੀ। ਕੋਈ ਕ੍ਰਿਮੀਨਲ ਨਹੀਂ ਹੈਗੇ, ਕ੍ਰਿਮੀਨਲ ਐਂਟੀਸੀਡੈਂਟਸ ਵਾਲੇ ਬੱਚੇ ਨਹੀਂ ਹੈਗੇ, ਇਹ ਇੱਥੋਂ ਦੇ ਸਟੂਡੈਂਟਸ ਨੇ, ਇੱਥੋਂ ਦੀ ਯੂਨੀਵਰਸਿਟੀ ਦੀ ਪੈਦਾਵਾਰ ਨੇ, ਤਾਂ ਇਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਮੰਨ ਲੈਣੀ ਚਾਹੀਦੀ ਸੀ। ਫਿਰ ਵੀ ਅਸੀਂ ਮੀਡੀਆ ਦੇ ਰਾਹੀਂ ਇਹ ਜ਼ਰੂਰ ਗੁਜ਼ਾਰਿਸ਼ ਇੱਕ ਵਾਰ ਫਿਰ ਵੀ ਕਰਾਂਗੇ ਵੀ ਅਥਾਰਟੀ ਇਹਨਾਂ ਤੇ ਜਿਹੜਾ ਹੈ ਸਹੀ ਢੰਗ ਅਪਣਾਵੇ, ਇਹਨਾਂ ਦੇ ਜਿਹੜੇ ਜਾਇਜ਼ ਮਸਲੇ ਨੇ ਉਹਨਾਂ ਨੂੰ ਹੱਲ ਕਰੇ। ਅਦਰਵਾਈਜ਼ ਸ਼੍ਰੋਮਣੀ ਅਕਾਲੀ ਦਲ ਤੇ ਸਾਡੇ ਜਿਹੜੇ ਸਟੂਡੈਂਟਸ ਵਿੰਗ ਨੇ, ਸੀਨੀ ਜਥੇਬੰਦੀ ਹੈ, ਇਸ ਸਟੂਡੈਂਟ ਪ੍ਰੋਟੈਸਟ ਦੇ ਵਿੱਚ ਪੂਰੀ ਤਰ੍ਹਾਂ ਸਮਰਥਨ ਦੇ ਕੇ ਇਹਨਾਂ ਦੇ ਪਿੱਠ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ। ਸਾਲ 2018 ਤੋਂ 2020 ਦਰਮਿਆਨ ਫੜੀ ਗਈ 70,742 ਕਿਲੋ ਹੈਰੋਇਨ ਲਾਪਤਾ ਹੋ ਗਈ ਹੈ। ਹੁਣ ਦਿੱਲੀ ਹਾਈ ਕੋਰਟ ਨੇ ਭਾਰਤ ਸਰਕਾਰ ਤੋਂ ਇਸ ਬਾਰੇ ਜਵਾਬ ਮੰਗਿਆ ਹੈ ਕਿ ਸਰਕਾਰੀ ਰਿਕਾਰਡ ਵਿੱਚ ਦਰਜ ਇਹ ਨਸ਼ਾ ਕਿੱਥੇ ਗਿਆ। BR ਅਰਵਿੰਦਾ ਕ੍ਰਿਸ਼ਨ ਵੱਲੋਂ ਦਰਜ ਪਟੀਸ਼ਨ ਤੇ ਜੱਜ ਸੁਬਰਮਨਿਅਮ ਪ੍ਰਸਾਦ ਨੇ ਕੇਂਦਰ ਸਰਕਾਰ ਨੂੰ ਜਵਾਬ ਦੇਣ ਲਈ 4 ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਲਈ ਭਾਰਤ ਦੇ ਨੈਸ਼ਨਲ ਕ੍ਰਾਈਮਸ ਰਿਕਾਰਡ ਬਿਊਰੋ ਦੇ ਤੱਥਾਂ ਨੂੰ ਆਧਾਰ ਬਣਾਇਆ ਹੈ ਅਤੇ ਕਿਹਾ ਹੈ ਕਿ ਕੌਮਾਂਤਰੀ ਮਾਰਕੀਟ ਵਿੱਚ ਇਸ ਨਸ਼ੇ ਦੀ ਕੀਮਤ 5 ਲੱਖ ਕਰੋੜ ਰੁਪਏ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਚੇਨ ਦਿੱਲੀ ਨਾਲ ਜੁੜੀ ਹੋਣ ਦੀਆਂ ਕਈ ਵਾਰ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਪੰਜਾਬ ਵਿੱਚ ਹਰ ਸਿਆਸੀ ਪਾਰਟੀ ਨਸ਼ਾ ਖਤਮ ਕਰਨ ਦਾ ਦਾਅਵਾ ਕਰਕੇ ਲੋਕਾਂ ਤੋਂ ਵੋਟਾਂ ਮੰਗਦੀ ਹੈ, ਪਰ ਨਸ਼ੇ ਨੂੰ ਕੋਈ ਵੀ ਸਰਕਾਰ ਠੱਲ ਨਹੀਂ ਪਾ ਸਕੀ। ਇਹ ਧਾਰਨਾ ਆਮ ਹੈ ਕਿ ਨਸ਼ੇ ਦੇ ਵਪਾਰ ਪਿੱਛੇ ਬਹੁਤ ਤਾਕਤਵਰ ਏਜੰਸੀਆਂ ਕੰਮ ਕਰਦੀਆਂ ਹਨ। ਹੁਣ ਭਾਰਤ ਦੇ ਸਰਕਾਰੀ ਰਿਕਾਰਡ ਵਿੱਚੋਂ ਵੱਡੀ ਮਾਤਰਾ ਵਿੱਚ ਨਸ਼ਾ ਲਾਪਤਾ ਹੋਣ ਦੀ ਖਬਰ ਨੇ ਕਈ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਅਮਰੀਕਾ ਦੇ ਸ਼ਹਿਰ ਫ੍ਰਿਜ਼ਨੋ ਵਿੱਚ ਗੋਲੀਬਾਰੀ ਤੋਂ ਬਾਅਦ ਭਾਰਤੀ ਮੀਡੀਆ ਨੇ ਖਬਰਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਦੋਸ਼ੀ ਗੋਲਡੀ ਬਰਾੜ ਇਸ ਘਟਨਾ ਵਿੱਚ ਮਾਰਿਆ ਗਿਆ ਹੈ। ਪਰ ਅਮਰੀਕੀ ਪੁਲਿਸ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਵੀ ਤਰ੍ਹਾਂ ਕਿਸੇ ਭਾਰਤੀ ਦੀ ਹੱਤਿਆ ਨਾਲ ਸੰਬੰਧਿਤ ਨਹੀਂ ਹੈ। ਗੋਲੀਬਾਰੀ ਵਿੱਚ ਮਰਨ ਵਾਲੇ ਦੀ ਪਛਾਣ 37 ਸਾਲਾ ਜ਼ੇਵੀਅਰ ਗਲੇਡੇਨੀ ਵਜੋਂ ਹੋਈ ਹੈ। ਫ੍ਰੈਜ਼ਨੋ ਦੇ ਅਧਿਕਾਰੀਆਂ ਦਾ ਇਸ ਸਪਸ਼ਟੀਕਰਨ ਕਈ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਗੋਲੀਬਾਰੀ ਦਾ ਸ਼ਿਕਾਰ ਭਾਰਤੀ ਗੈਂਗਸਟਰ ਗੋਲਡੀ ਬਰਾੜ ਹੈ, ਜੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮੁਲਜ਼ਮ ਹੈ। ਅੱਜ ਫ੍ਰਿਜ਼ਨੋ ਪੁਲਿਸ ਨੇ ਮੰਗਲਵਾਰ ਨੂੰ ਫ੍ਰਿਜ਼ਨੋ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੌਰਾਨ ਗਲੇਡਨੀ ਦੀ ਪਛਾਣ ਮ੍ਰਿਤਕ ਵਜੋਂ ਜਨਤਕ ਕੀਤੀ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਚੋਣਾਂ ਲੜਨ ਤੋਂ ਰੋਕ ਸਕਦੀ ਹੈ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਨੇ ਇਸੇ ਨੀਤੀ ਤਹਿਤ ਚੋਣ ਪ੍ਰਚਾਰ ਮੁਹਿੰਮ ਲਈ ਬਣਾਏ ਗਏ WhatsApp ਗਰੁੱਪ ਬਲੌਕ ਕਰ ਦਿੱਤੇ ਹਨ। ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਇਸ ਸੰਬੰਧੀ ਜਾਰੀ ਇੱਕ ਬਿਆਨ ਰਾਹੀਂ ਭਾਰਤ ਦੇ ਚੋਣ ਕਮਿਸ਼ਨ ਨੂੰ ਲਿਖਿਆ ਕਿ ਸਰਕਾਰਾਂ ਨੇ ਉਹਨਾਂ ਵੱਲੋਂ ਬਣਾਏ ਗਏ WhatsApp ਗਰੁੱਪ ਦੇ ਐਡਮਿਨਾਂ ਦੇ ਨੰਬਰ ਅਤੇ WhatsApp ਗਰੁੱਪ ਬੰਦ ਕਰ ਦਿੱਤੇ ਹਨ, ਜਿਨ੍ਹਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਣਾ ਚਾਹੀਦਾ ਹੈ। ਉਹਨਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਜਿੰਨੇ ਵੀ ਕੇਸ ਦਰਜ ਹਨ ਉਹ ਪ੍ਰਸ਼ਾਸਨ ਰਾਹੀਂ ਜਨਤਕ ਕਰਵਾਏ ਜਾਣ। ਤਰਸੇਮ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਗਰੁੱਪ ਕੇਂਦਰ ਸਰਕਾਰ ਨੇ ਬੰਦ ਕਰਵਾਏ ਹਨ ਜਾਂ ਸੂਬਾ ਸਰਕਾਰ ਨੇ, ਪਰ ਉਹਨਾਂ ਲਈ ਸਮੁੱਚਾ ਸਰਕਾਰੀ ਤੰਤਰ ਇੱਕੋ ਜਿਹਾ ਹੈ। ਉਹਨਾਂ ਕਿਹਾ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਉਹਨਾਂ ਸੰਸਦੀ ਹਲਕੇ ਹੇਠ ਆਉਂਦੇ 9 ਵਿਧਾਨ ਸਭਾ ਹਲਕਿਆਂ ਲਈ WhatsApp ਗਰੁੱਪ ਬਣਾਇਆ ਸੀ।
ਉਹਨਾਂ ਦੋਸ਼ ਲਾਇਆ ਕਿ ਇਸ ਗਰੁੱਪ ਦੇ ਐਡਮਿਨ ਦਾ ਨੰਬਰ ਅਤੇ ਹੋਰ ਸਮਰਥਨ ਕਰਨ ਵਾਲੇ ਸਿੱਖਾਂ ਦੇ ਨੰਬਰਾਂ ਤੇ ਚੱਲ ਰਹੇ WhatsApp ਬਲੌਕ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਸਰਕਾਰ ਚੋਣ ਪ੍ਰਚਾਰ ਮੁਹਿੰਮ ਵਿੱਚ ਅੜਿੱਕੇ ਖੜੇ ਕਰ ਰਹੀ ਹੈ। ਚੋਣਾਂ ਵਿੱਚ ਹਰ ਉਮੀਦਵਾਰ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ, ਪਰ ਸਰਕਾਰ ਉਹਨਾਂ ਦਾ ਹੱਕ ਖੋ ਰਹੀ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਪ੍ਰਚਾਰ ਲਈ ਚੋਣ ਇੰਚਾਰਜ ਬਣਾਈ ਗਈ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਗਏ ਹਨ।